ਪੰਜਾਬੀ ਰੇਡੀਓ USA ਦੇ ਸਾਂਝੀ ਸੱਤ ਪ੍ਰੋਗਰਾਮ 'ਚ ਮੈਂ ਕਮਲ ਦੁਸਾਂਝ ਤੇ ਮੇਰੇ ਨਾਲ ਸੁਸ਼ੀਲ ਦੁਸਾਂਝ। ਜਿਵੇਂ ਪੰਜਾਬ 'ਚ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਵੇਂ ਕਈ ਮਸਲੇ ਸੱਤਾਧਿਰ ਕਾਂਗਰਸ ਲਈ ਚੁਣੌਤੀ ਬਣ ਕੇ ਖੜੇ ਹੋਏ ਨੇ। ਕੈਪਟਨ ਸਰਕਾਰ ਇੱਕ ਪਾਸੇ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਜੂਝ ਰਹੀ ਹੈ, ਦੂਜੇ ਪਾਸੇ ਬਿਜਲੀ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ, ਜਿਸ ਦਾ ਵਿਰੋਧੀ ਧਿਰਾਂ ਪੂਰਾ ਲਾਹਾ ਲੈ ਰਹੀਆਂ ਨੇ। ਕੀ ਕੈਪਟਨ ਸਰਕਾਰ ਬਿਜਲੀ ਸਮਝੌਤੇ ਰੱਦ ਕਰੇਗੀ ਜਾਂ ਕੋਈ ਵਿਚਲਾ ਰਾਹ ਲੱਭੇਗੀ? ਆਓ ਸੁਸ਼ੀਲ ਦੁਸਾਂਝ ਹੋਰਾਂ ਨਾਲ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ। ਜੀ ਸੁਸ਼ੀਲ ਦੁਸਾਂਝ। ਬਹੁਤ ਮਿਹਰਬਾਨੀ ਕਮਲ ਦੁਸਾਂਝ ਜੀ ਤੇ ਸਾਂਝੀ ਸਾਥ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੁਸਾਂਝ ਦੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਕਮਲ ਦੁਸਾਂਝ ਸਾਹਿਬ, ਪਹਿਲਾਂ ਤਾਂ ਇਹ ਆਪਾਂ ਗੱਲ ਕਰਦੇ ਹਾਂ ਕਿ ਬਿਜਲੀ ਸਮਝੌਤਾ ਦਰਅਸਲ 'ਚ ਹੈ ਕੀ ਹੈ। ਦੇਖੋ, ਗੱਲ ਇਹ ਆ, ਇਹਨੂੰ ਏਦਾਂ ਸਮਝਣਾ ਚਾਹੀਦਾ ਕਿ ਜਿਹੜੇ ਬਿਜਲੀ ਸਮਝੌਤੇ ਅਸੀਂ ਦੇਖ ਰਹੇ, ਜਿਹਦੀ ਚਰਚਾ ਬੜੀ ਚੱਲ ਰਹੀ ਹੈ ਤੇ ਖਾਸ ਤੌਰ ਤੇ ਇਲੈਕਸ਼ਨ ਈਅਰ ਦੇ ਵਿੱਚ ਆ ਕੇ ਚਰਚਾ ਬਹੁਤ ਤੇਜ਼ ਹੋ ਗਈ ਹੈ। ਪੰਜਾਬ ਗੌਰਮੈਂਟ ਨੇ ਇਹ ਕਹਿ ਦਿੱਤਾ, ਖਾਸ ਤੌਰ ਦੇ ਉੱਤੇ ਪਾਵਰਕਾਮ ਨੂੰ, ਕਿ ਜਿਹੜਾ ਤਲਵੰਡੀ ਸਾਬੋ ਵਾਲਾ ਜਿਹੜਾ ਬਿਜਲੀ ਦਾ ਸਮਝੌਤਾ ਆ, ਪਰ ਸਭ ਤੋਂ ਵੱਡਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਹੈ ਤਲਵੰਡੀ ਸਾਬੋ, ਉਹ ਰੱਦ ਕਰ ਦਿੱਤਾ ਜਾਏ। ਪਾਵਰਕਾਮ ਨੂੰ ਕਿਹਾ ਤੇ ਬਾਕੀ ਸਮਝੌਤਿਆਂ ਬਾਰੇ ਵੀ ਕਿਹਾ ਕਿ ਜਾਂ ਉਹ ਰੱਦ ਕੀਤੇ ਜਾਣ ਜਾਂ ਰਿਵਿਊ ਕੀਤੇ ਜਾਣ। ਸਵਾਲ ਇਹ ਹੈ ਕਿ ਇਹ ਸਮਝੌਤੇ ਹੈ ਕਿ ਜਿਹੜਾ ਤੁਸੀਂ ਪੁੱਛ ਰਹੇ ਹੋ, ਇਹ ਰੱਦ ਹੋ ਸਕਦੇ ਆ, ਨਹੀਂ ਹੋ ਸਕਦੇ, ਕੀ ਪ੍ਰਕਿਰਿਆ, ਤੇ ਬਾਅਦ ਚ ਗੱਲ ਕਰਾਂਗੇ ਜੀ। ਸਵਾਲ ਇਹ ਹੈ ਕਿ ਇਹ ਜਿਹੜੇ ਸਮਝੌਤੇ ਆ ਅਸਲ 'ਚ ਕੇਵਲ ਪੰਜਾਬ 'ਚ ਨਹੀਂ ਹੈ, ਇਹ ਦੇਸ਼ ਦੇ ਬਹੁਤੇ ਸੂਬਿਆਂ 'ਚ ਇਸ ਕਿਸਮ ਦੇ ਸਮਝੌਤੇ ਆ ਜਿਹੜੇ ਸਰਕਾਰੀ ਸਾਡੀ ਜਿਹੜੀ ਖੇਤਰ ਹੈ ਬਿਜਲੀ ਦਾ, ਜਿਹਨੂੰ ਆਪਾਂ ਪਬਲਿਕ ਸੈਕਟਰ ਕਹਿੰਦੇ ਆ, ਉਹ ਹੌਲੀ ਖਤਮ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਇਹ ਇੱਕ ਕਸਰਤ ਦੇ ਤੌਰ ਤੇ ਇਹਨੂੰ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਕਿਸੇ ਵੇਲੇ ਹੁੰਦਾ ਸੀ, ਉਹਨੂੰ ਪਹਿਲਾਂ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ, ਪਾਵਰਕਾਮ ਬਣਾ ਦਿੱਤੀ ਗਈ ਨਾਲ, ਤੇ ਉਹਨੂੰ ਪ੍ਰਾਈਵੇਟ ਇੱਕ ਕਿਸਮ ਦਾ ਲਿਮਟਿਡ ਕਾਰਪੋਰੇਸ਼ਨ ਬਣਾ ਦਿੱਤੀ ਗਈ। ਤੇ ਫਿਰ ਜਿਹੜੇ ਬਿਜਲੀ ਸਮਝੌਤੇ ਕੀਤੇ ਗਏ, ਉਹਦੇ 'ਚ ਵੱਡੀਆਂ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਹੈ ਉਹਨਾਂ ਨੂੰ ਨਾਲ ਸ਼ਾਮਲ ਕਰ ਲਿਆ ਗਿਆ ਤੇ ਵੱਡੇ ਥਰਮਲ ਪਲਾਂਟ ਲਾਉਣ ਦੀ ਉਹਨਾਂ ਨੂੰ ਆਗਿਆ ਦਿੱਤੀ ਗਈ। ਇਹ ਮੈਂ ਤਾਂ ਦੱਸ ਰਿਹਾ ਕਿ ਕੇਵਲ ਪੰਜਾਬ ਦਾ ਮਸਲਾ ਨਹੀਂ ਹੈ। ਅਸਲ 'ਚ ਕੇਂਦਰ ਸਰਕਾਰ ਨੇ, ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ, ਉਸ ਵੇਲੇ ਭਾਰਤ ਦੇ ਵਿੱਚ ਬਿਜਲੀ ਖਰੀਦ ਲਈ ਇੱਕ ਐਕਟ ਬਣਾਇਆ ਸੀ। ਉਹ ਜਿਹੜਾ ਐਕਟ ਸੀ, ਉਹਦੇ ਆਧਾਰ ਤੇ ਦੇਸ਼ ਭਰ ਦੇ ਵਿੱਚ ਜਿੰਨੇ ਵੀ PPA ਹੋਏ ਆ ਨਾ, ਪਾਵਰ ਪਰਚੇਜ਼ ਐਗਰੀਮੈਂਟ ਜਿਹਨੂੰ ਕਹਿੰਦੇ ਆਪਾਂ, ਉਹ ਹੋਏ ਆ। ਯਾਨੀ ਇਹ ਕੇਵਲ ਪੰਜਾਬ 'ਚ ਨਹੀਂ, ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਹੈ। ਤੇ ਫਿਰ ਜਿਹੜੇ PPA ਆ, ਜਦੋਂ ਪੂਰੇ ਦੇਸ਼ ਦੇ ਵਿੱਚ ਹੁਣ ਫੈਲ ਗਏ ਆ, ਤੇ ਇਹ ਆਪਣੇ ਆਪ ਦੇ ਤਰੀਕੇ ਨਾਲ ਕੰਮ ਕਰਦੇ ਆ। ਬਿਜਲੀ ਜਿਹੜੀ ਆ, ਜਿੰਨੀ ਕਾਸਟ ਪੈਂਦੀ ਹੈ ਉਹ ਤੋਂ ਕਿਤੇ ਜ਼ਿਆਦਾ ਦੁੱਗਣੇ ਤਿੱਗਣੇ ਰੇਟ ਦੇ ਉੱਤੇ ਸਰਕਾਰ ਨੂੰ ਵੇਚ ਦਿੰਦੇ ਆ। ਤੇ ਇਹਨਾਂ ਸਮਝੌਤਿਆਂ ਦੇ ਵਿੱਚ ਇੱਕ ਹੋਰ ਹੈ, ਖਾਸ ਤੌਰ ਤੇ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਉਹ ਇਹ ਹੈ ਕਿ ਸਾਲ ਭਰ ਇਹਨਾਂ ਨੇ ਬਿਜਲੀ ਦੇਣੀ ਹੈ, ਤੇ ਸਾਲ ਭਰ ਜੇ 80% ਜਿਹੜੀ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੰਨੀ ਬਿਜਲੀ ਦੀ ਸਪਲਾਈ ਕਰਨੀ ਹੈ, ਜੇ 80% ਕਰ ਦਿੰਦੇ ਆ ਜਾਂ 65% ਤੋਂ ਲੈ ਕੇ 80% ਤੱਕ ਉਹ ਸਾਲ 'ਚ ਪੂਰੀ ਕਰ ਦਿੰਦੇ ਆ, ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ, ਕੋਈ ਇਹਨਾਂ ਨੂੰ ਫਾਈਨ ਨਹੀਂ ਲੱਗ ਸਕਦਾ। ਦੂਜੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਜਿਹੜਾ ਪੀਕ ਸੀਜ਼ਨ ਹੁੰਦਾ, ਪੀਕ ਸੀਜ਼ਨ ਦੇ ਵਿੱਚ ਸਪੈਸ਼ਲੀ ਜਦੋਂ ਗਰਮੀਆਂ ਦਾ ਸੀਜ਼ਨ ਹੈ, ਝੋਨੇ ਦੀ ਲਵਾਈ ਦਾ ਮਾਮਲਾ ਜਿਹੜਾ ਐਤਕੀ ਵੀ ਬਹੁਤ ਰੌਲਾ ਪਿਆ ਕਿ ਝੋਨੇ ਦੀ ਲਵਾਈ ਵੇਲੇ ਬਿਜਲੀ ਹੈ ਨਹੀਂ ਸੀ। 2017 ਦੇ ਵਿੱਚ ਵੀ ਤਲਵੰਡੀ ਸਾਬੋ ਵਾਲਾ ਪਾਵਰ ਪਲਾਂਟ ਜਿਹੜਾ ਆ, ਉਦੋਂ ਵੀ ਉਹ ਬਿਜਲੀ ਨਹੀਂ ਸੀ ਦੇ ਸਕਿਆ। ਪਰ ਉਹ 4 ਮਹੀਨੇ ਦੇ ਵਿੱਚ ਜੇ ਬਿਜਲੀ ਨਾ ਵੀ ਦੇਣ ਤਾਂ ਵੀ ਇਹਨਾਂ ਤੇ ਕਿਸੇ ਕਿਸਮ ਦਾ ਕੋਈ ਫਾਈਨ ਜਾਂ ਇਹਨਾਂ ਦੀ ਸਜ਼ਾ ਨਹੀਂ ਨਿਰਧਾਰਿਤ ਕੀਤੀ ਜਾ ਸਕਦੀ, ਉਲਟਾ ਇਹਨਾਂ ਨੂੰ ਪੇ ਕਰਨਾ ਪਏਗਾ। ਇਸੇ ਕਰਕੇ 6000 ਕਰੋੜ ਰੁਪਏ ਪੰਜਾਬ ਨੇ ਪੇ ਕੀਤਾ ਇਹਨਾਂ ਨੂੰ ਬਿਨਾਂ ਬਿਜਲੀ ਲਿਆ। ਹੁਣ ਇਹਨਾਂ ਤੇ ਐਕਸ਼ਨ ਨਹੀਂ ਲੈ ਸਕਦੇ। ਐਕਸ਼ਨ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਇਹਨਾਂ ਨੇ ਸਾਲ ਦੇ ਵਿੱਚ ਦੇਣੀ ਹੈ ਬਿਜਲੀ ਪੂਰੀ 80% ਤੱਕ ਜਿੰਨੀ ਇਹਨਾਂ ਨੂੰ ਕਿਹਾ ਗਿਆ, ਤੇ ਉਹ ਮਾਰਚ 2022 ਤੱਕ ਹੈ, ਉਦੋਂ ਤੱਕ ਚੋਣਾਂ ਹੋ ਜਾਣੀਆਂ ਪੰਜਾਬ ਦੇ ਵਿੱਚ। ਇਹ ਹਾਲਤ ਹੈ ਜੀ। ਇਹ ਫਿਰ ਕੈਪਟਨ ਸਰਕਾਰ ਜਿਹੜੀ ਸਮਝੌਤਿਆਂ ਨੂੰ ਰੱਦ ਕਰ ਸਕਦੀ ਹੈ? ਇੰਨੀ ਤਾਕਤ ਹੈ ਉਹਦੇ ਕੋਲ? ਦੇਖੋ, ਪਹਿਲਾਂ ਤਾਂ ਬੜੀ ਹਾਸੋਹੀਣੀ ਗੱਲ ਹੈ ਵੀ ਪੰਜਾਬ ਗਵਰਨਮੈਂਟ ਨੇ ਇਮੀਡੀਏਟ ਐਲਾਨ ਕਰ ਦਿੱਤਾ ਕਿ ਪਾਵਰਕਾਮ ਨੂੰ ਕਹਿ ਦਿੱਤਾ ਕਿ ਤੁਸੀਂ ਤਲਵੰਡੀ ਸਾਬੋ ਵਾਲਾ ਜਿਹੜਾ ਸਮਝੌਤਾ ਆ ਉਹ ਰੱਦ ਕਰ ਦਿਓ, ਤੇ ਬਾਕੀ ਸਮਝੌਤੇ ਆ ਉਹ ਰੱਦ ਕਰੋ ਜਾਂ ਰਿਵਿਊ ਕਰੋ। ਉਹਦੇ 'ਚ ਹੈ ਕਿ ਅਥਾਰਟੀ ਨਹੀਂ ਹੈ ਪਾਵਰਕਾਮ ਦੇ ਕੋਲ। ਪਾਵਰਕਾਮ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਉਹ ਜਿਹੜਾ PPA ਆ, ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਤਲਵੰਡੀ ਸਾਬੋ ਵਾਲਾ, ਉਹਨੂੰ ਰੱਦ ਕਰ ਦੇਵੇ। ਇਹ ਤਾਂ ਤਾਕਤ ਕੈਬਨਿਟ ਕੋਈ ਹੋਣੀ ਚਾਹੀਦੀ ਹੈ, ਤੇ ਕੈਬਨਿਟ ਕੋਈ ਹੈ। ਕੈਬਨਿਟ ਦੇ ਵਿੱਚ ਜਿਹੜਾ ਪਾਸ ਕਰਕੇ ਸਮਝੌਤੇ ਲਾਗੂ ਕੀਤੇ ਗਏ ਸੀ 2007 ਤੇ 2012 ਦੇ ਸਮਝੌਤੇ ਆ, ਜਦੋਂ ਬਾਦਲਾਂ ਦੀ ਸਰਕਾਰ ਸੀਗੀ। ਤੇ ਹੁਣ ਤਰੀਕਾ ਕੀ ਹੋਣਾ ਚਾਹੀਦਾ ਹੈ ਵੀ ਕਿਵੇਂ ਇਹ ਰੱਦ ਹੋ ਸਕਦੇ ਆ? ਪਾਵਰਕਾਮ ਤਾਂ ਇਹਨੂੰ ਰੱਦ ਹੀ ਨਹੀਂ ਕਰ ਸਕਦੀ। ਇਹਦੇ ਦੋ ਤਰੀਕੇ ਰੱਦ ਕਰਨ ਦੇ ਹੈਗੇ ਆ। ਉਹ ਇੱਕ ਤਰੀਕਾ ਤਾਂ ਇਹ ਹੈ ਕਿ ਜਿਹੜੀ ਪੰਜਾਬ ਗਵਰਨਮੈਂਟ ਹੈ ਉਹਨੂੰ ਕੈਬਨਿਟ ਦੇ ਵਿੱਚ ਹੀ ਪਹਿਲਾਂ ਮਸਲੇ ਨੂੰ ਲੈ ਕੇ ਆਵੇ,
ਕੈਬਨਿਟ ਦੇ ਵਿੱਚ ਵਿਚਾਰਿਆ ਜਾਏ ਤੇ ਕੈਬਨਿਟ ਇਹ ਪਾਸ ਕਰੇ ਕਿ ਇਹ ਸਮਝੌਤੇ ਰੱਦ ਕਰਨੇ ਆ। ਦੂਜਾ ਇਸ ਤੋਂ ਬਾਅਦ ਐਕਸਟੈਂਸ਼ਨ ਇਹਦੀ ਇਹ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕਾਲ ਕੀਤਾ ਜਾਏ ਤੇ ਉਹਦੇ ਚ 2/3 ਮੈਜੋਰਟੀ ਨਾਲ ਇਹ ਸਮਝੌਤੇ ਰੱਦ ਕਰਨੇ ਪੈਣਗੇ ਤਾਂ ਇਹ ਸਮਝੌਤੇ ਰੱਦ ਹੋ ਸਕਦੇ। ਇੱਕ ਰਸਤਾ ਹੋਰ ਹੈ, ਉਹ ਰਸਤਾ ਇਹ ਹੈ ਕਿਉਂਕਿ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਤਾਂ ਹੁਣ ਕਹਿ ਰਹੀ ਹੈ ਵੀ ਅਸੀਂ ਸਮਝੌਤੇ ਰੱਦ ਕਰਨੇ ਆ, ਪਾਵਰਕਾਮ ਨੂੰ ਕਹਿ ਰਹੀ ਹੈ, ਪਰ ਰਿਐਲਿਟੀ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਵੇਲੇ ਲੋਕ ਸਭਾ ਦੇ ਵਿੱਚ ਇੱਕ ਐਕਟ ਪਾਸ ਹੋਇਆ, ਉਹਦੇ ਬੇਸ ਦੇ ਉੱਤੇ ਇਹ ਸਮਝੌਤੇ ਹੋਏ ਆ ਤੇ ਇਹਦਾ ਮਤਲਬ ਇਹ ਮਾਮਲਾ ਲੋਕ ਸਭਾ ਤੱਕ ਜਾਏਗਾ। ਲੋਕ ਸਭਾ ਦੇ ਵਿੱਚ ਇਹ ਮਾਮਲਾ ਹੁਣ ਇਹਨਾਂ ਦਿਨਾਂ 'ਚ ਜਾ ਇਸ ਕਰਕੇ ਨਹੀਂ ਸਕਦਾ ਕਿਉਂਕਿ ਦੇਸ਼ ਦੇ ਵਿੱਚ ਐਨਡੀਏ ਦੀ ਗਵਰਨਮੈਂਟ ਹੈ ਤੇ ਐਨਡੀਏ ਦੀ ਗਵਰਨਮੈਂਟ ਕਦੇ ਅਲਾਉ ਨਹੀਂ ਕਰੇਗੀ ਕਿ ਹਾਂ ਬਈ ਪੰਜਾਬ ਗਵਰਨਮੈਂਟ ਜਿਹੜੀ ਚੋਣਾਂ 'ਚ ਫਾਇਦਾ ਲੈਣਾ ਚਾਹੁੰਦੀ ਹੈ ਉਸ ਫਾਇਦੇ ਨੂੰ ਜਿਹੜਾ ਅੱਗੇ ਵਧਾਇਆ ਜਾਏ ਤੇ ਇਹਨਾਂ ਸਮਝੌਤਿਆਂ ਨੂੰ ਲੋਕ ਸਭਾ ਦੇ ਵਿੱਚ ਰੱਦ ਕਰਨ ਦੀ ਕੋਈ ਕਸਰਤ ਕੀਤੀ ਜਾ ਸਕੇ। ਸੋ ਇਹ ਸਮਝੌਤੇ ਜਿਹੜੇ ਆ ਹਾਲ ਫਿਲਹਾਲ ਏਦਾਂ ਰੱਦ ਨਹੀਂ ਹੋਣੇ। ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਅਸਲ ਦੇ ਵਿੱਚ ਇੱਕ ਪੋਲੀਟੀਕਲ ਏਜੰਡਾ ਆ ਕੈਪਟਨ ਅਮਰਿੰਦਰ ਦੀ ਸਰਕਾਰ ਦਾ। ਜੀ ਜਿਵੇਂ ਤੁਸੀਂ ਡਾਕਟਰ ਮਨਮੋਹਨ ਦੀ ਗੱਲ ਕੀਤੀ ਹੈ ਕਿ ਨਿੱਜੀਕਰਨ ਦੀ ਜਿਹੜੀ ਸ਼ੁਰੂਆਤ ਹੈ ਦਰਅਸਲ 'ਚ ਉਹਨਾਂ ਵੇਲੇ ਹੀ ਹੋਈ ਸੀ, ਚਾਹੇ ਉਹ ਕਾਂਗਰਸੀ ਸਰਕਾਰ ਹੋਵੇ ਚਾਹੇ ਹੁਣ ਮੋਦੀ ਸਰਕਾਰ ਹੋਵੇ। ਇਹਨਾਂ ਨੇ ਦੇਸ਼ ਨੂੰ ਪੂਰੀ ਤਰ੍ਹਾਂ ਇੱਕ ਤਰ੍ਹਾਂ ਵੇਚ ਕੇ ਰੱਖਤਾ। ਹਰ ਜਨਤਕ ਅਦਾਰਾ ਸੀ ਜਿਹੜਾ ਉਹਦਾ ਨਿੱਜੀਕਰਨ ਕੀਤਾ ਗਿਆ। ਹੁਣ ਇਹਦਾ ਜਿਹੜਾ ਜਦੋਂ ਇਹ ਸਮਝੌਤਾ ਬਣਦੇ ਆ ਕੋਈ ਵੀ ਬਿਜਲੀ ਸਮਝੌਤੇ ਨੂੰ ਲੈ ਕੇ ਜਾਂ ਕੋਈ ਹੋਰ ਪਾਣੀਆਂ ਦੇ ਸਮਝੌਤੇ, ਜਦੋਂ ਇਹ ਸਮਝੌਤੇ ਕਰਦੇ ਆ ਉਦੋਂ ਲੋਕਾਂ ਤੱਕ ਉਹ ਸੂਹ ਨਹੀਂ ਲੱਗਣ ਦਿੰਦੇ ਵੀ ਅਸਲ 'ਚ ਇਹਨਾਂ ਦੇ ਅੰਦਰ ਕਲੌਜ਼ ਕੀ ਨੇ। ਹੁਣ ਕੇਜਰੀਵਾਲ ਜਦੋਂ ਆਏ ਪੰਜਾਬ 'ਚ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ, ਉਹਨਾਂ ਨੇ ਆ ਕੇ ਕਿਹਾ ਕਿ ਅਸੀਂ 300 ਯੂਨਿਟਾਂ ਮਾਫ ਕਰਾਂਗੇ ਤੇ ਇਧਰ ਕਾਂਗਰਸ ਪਾਰਟੀ ਦੇ ਹੀ ਆਗੂ ਨਵਜੋਤ ਸਿੱਧੂ ਉਹਨਾਂ ਨੇ ਜਿਹੜੇ ਬੜੇ ਅੱਜ ਜ਼ੋਰਾਂ ਸ਼ੋਰਾਂ ਨਾਲ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ, ਉਹਨਾਂ ਨੇ ਮੁੱਦਾ ਉਠਾਇਆ ਬਿਜਲੀ ਦਾ ਵੀ ਬਿਜਲੀ ਸਮਝੌਤੇ ਜਿਹੜੇ ਰੱਦ ਕਰੋ। ਕੀ ਜਿਹੜੇ ਇਹ ਆਗੂ ਨੇ ਇਹਨਾਂ ਨੂੰ ਇਹਨਾਂ ਸਮਝੌਤਿਆਂ ਬਾਰੇ ਇਹਨਾਂ ਆਗੂਆਂ ਨੂੰ ਨਹੀਂ ਪਤਾ, ਫਿਰ ਆਮ ਲੋਕਾਂ ਨੂੰ ਕੀ ਪਤਾ ਹੋਊਗਾ? ਦੇਖੋ ਪਹਿਲੀ ਗੱਲ ਤਾਂ ਇਹ ਵੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਜਿਹੜਾ ਜਿਸ ਤਰੀਕੇ ਨਾਲ ਚੱਲ ਰਹੇ ਨੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਪਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾਕਾਰ ਹੈ ਉਹ ਐਂ ਲੱਗਦਾ ਕਿ ਉਹ ਜਿੱਦਾਂ ਵਿਰੋਧੀ ਧਿਰ ਦੇ ਲੀਡਰ ਹੁੰਦੇ ਆ ਆਪਣੀ ਸਰਕਾਰ ਦੇ ਪੈਰਲਲ ਉਹ ਇੱਕ ਨੈਰੇਟਿਵ ਜਿਹੜਾ ਉਸਾਰ ਰਹੇ ਨੇ। ਹੁਣ ਜਿਹੜਾ ਬਿਜਲੀ ਸਮਝੌਤੇ ਵਾਲਾ ਮਾਮਲਾ ਆ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਿਸੇ ਵੇਲੇ ਲੋਕਲ ਬਾਡੀਜ਼ ਮਿਨਿਸਟਰ ਸੀਗੇ ਪੰਜਾਬ ਦੇ, ਉਹਨਾਂ ਤੋਂ ਉਹ ਮਹਿਕਮਾ ਵਾਪਸ ਲੈ ਕੇ ਉਹਨਾਂ ਨੂੰ ਬਿਜਲੀ ਮਹਿਕਮਾ ਦਿੱਤਾ ਜਾ ਰਿਹਾ ਸੀ, ਪਰ ਉਹ ਬਿਜਲੀ ਮਹਿਕਮਾ ਉਦੋਂ ਉਹਨਾਂ ਨੇ ਲਿਆ ਨਹੀਂ। ਅੱਜ ਉਹ ਬਹੁਤ ਲੰਮੇ ਚੌੜੇ ਦਾਅਵੇ ਕਰ ਰਹੇ ਆ ਤੇ ਬਹੁਤ ਸਾਰੇ ਫੈਕਟ ਦੱਸ ਰਹੇ ਆ ਵੀ ਬਿਜਲੀ ਦੇ ਸਮਝੌਤਿਆਂ ਦੇ ਵਿੱਚ ਕੀ ਕੀ ਗਲਤ ਹੈ। ਗਲਤ ਤਾਂ ਹੈ, ਪਰ ਜਦੋਂ ਉਹਨਾਂ ਨੂੰ ਇੱਕ ਮੌਕਾ ਮਿਲਿਆ ਸੀ, ਜਦੋਂ ਬਿਜਲੀ ਮੰਤਰੀ ਦਾ ਇੱਕ ਪੂਰਾ ਅਹੁਦਾ ਲੈ ਕੇ ਤੇ ਕਾਰਜਭਾਰ ਸੰਭਾਲ ਕੇ ਉਹ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਵੱਲ ਵੱਧ ਸਕਦੇ ਸੀ, ਤਾਂ ਉਦੋਂ ਉਹਨਾਂ ਨੇ ਉਹ ਮੌਕਾ ਕਿਉਂ ਖੁੰਝਾ ਦਿੱਤਾ? ਇਹ ਲੋਕ ਸਵਾਲ ਪੁੱਛਦੇ ਆ। ਜੇ ਉਦੋਂ ਉਹ ਬਿਜਲੀ ਮੰਤਰੀ ਦਾ ਕਾਰਜਭਾਰ ਸੰਭਾਲਦੇ ਤੇ ਉਹ ਕੋਸ਼ਿਸ਼ ਕਰਦੇ ਵਿਧਾਨ ਸਭਾ ਤੱਕ ਗੱਲ ਲਿਆਉਣ ਦੀ ਵੀ ਅਸੀਂ ਇਹ ਸਮਝੌਤੇ ਰੱਦ ਕਰਨੇ ਆ, ਉਦੋਂ ਤੋਂ ਗੱਲ ਕਰਦੇ ਤੇ ਭਾਵੇਂ ਉਦੋਂ ਫਿਰ ਉਹਨਾਂ ਦੀ ਕੁਰਸੀ ਚੱਲ ਜਾਂਦੀ ਤਾਂ ਸ਼ਾਇਦ ਅੱਜ ਉਹ ਪੰਜਾਬ ਦੇ ਹੀਰੋ ਹੁੰਦੇ। ਹੁਣ ਇਸ ਵੇਲੇ ਉਹ ਪੰਜਾਬ ਦੇ ਹੀਰੋ ਨਹੀਂ ਆ। ਏਦਾਂ ਦਿਖਾਈ ਦੇ ਰਿਹਾ ਕਿ ਉਹ ਬਕਾਇਦਾ ਇੱਕ ਏਜੰਡਾ ਲੈ ਕੇ ਗਾਂਧੀ ਪਰਿਵਾਰ ਦਾ, ਸਪੈਸ਼ਲੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦਾ ਜਿਹੜਾ ਏਜੰਡਾ ਆ ਪੰਜਾਬ ਦੇ ਬਾਰੇ ਉਹਨੂੰ ਲੈ ਕੇ ਅੱਗੇ ਵਧ ਰਿਹਾ, ਕੈਪਟਨ ਅਮਰਿੰਦਰ ਦੇ ਖਿਲਾਫ ਇੱਕ ਮਾਹੌਲ ਬਣਾ ਰਿਹਾ। ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਜੋੜਨੀ ਚਾਹੁੰਦਾ ਵੀ ਜਿੱਦਾਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਵੀ ਅਸੀਂ ਚਰਚਾ ਕਰ ਰਹੇ ਸੀ ਵੀ ਇਹ ਸਮਝੌਤੇ ਰੱਦ ਕਰਨ ਦੀ ਜਿਹੜੀ ਪਾਵਰ ਹੈ ਕਿਹਦੇ ਕੋਲ ਅਸਲ ਦੇ ਵਿੱਚ ਕਿਵੇਂ ਹੋ ਸਕਦੇ ਆ, ਹਾਲਾਤ ਕੀ ਹੈ, ਜੇ ਰੱਦ ਹੋ ਜਾਣ ਤਾਂ ਕੀ ਕਿੰਨਾ ਹਰਜਾਨਾ ਜਿਹੜਾ ਆ ਪੰਜਾਬ ਗਵਰਨਮੈਂਟ ਨੂੰ ਉਸ ਵੇਲੇ ਭਰਨਾ ਪੈ ਸਕਦਾ? ਪੰਜਾਬ ਸਰਕਾਰ ਨੂੰ ਨਹੀਂ, ਲੋਕਾਂ ਨੂੰ ਕਿੰਨਾ ਭਰਨਾ ਪਏਗਾ? ਹਾਂ, ਕਿਉਂਕਿ ਸਰਕਾਰ ਦਾ ਮਤਲਬ ਜਿਹੜਾ ਪੈਸਾ ਸਰਕਾਰ ਤੋਂ ਲੋਕਾਂ ਦਾ ਹੀ ਪੈਸਾ ਹੁੰਦਾ ਹੈ। ਭਾਵੇਂ ਚੌਤਰਫਾ ਇੱਕ ਪ੍ਰੈਸ਼ਰ ਸੀ ਜਿਹਦੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕਹੀ ਹੈ, ਪਰ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਨਾਲ ਜਿਹੜਾ ਸਮਝੌਤਾ ਰੱਦ ਕਰਨਾ ਜਾਂ ਕਿਸੇ ਵੀ ਏਦਾਂ ਦੀ ਕੰਪਨੀ ਨਾਲ ਸਮਝੌਤਾ ਰੱਦ ਕਰਨਾ ਇੰਨਾ ਸੌਖਾ ਨਹੀਂ ਹੈ। ਖੁਦ ਸਰਕਾਰ ਦੇ ਐਡਵੋਕੇਟ ਜਨਰਲ ਜਿਨ੍ਹਾਂ ਦੀ ਬੜੀ ਚਰਚਾ ਹੁੰਦੀ ਰਹੀ ਪਿਛਲੇ ਦਿਨਾਂ ਦੇ ਵਿੱਚ, ਅਤੁਲ ਨੰਦਾ, ਉਹਨਾਂ ਨੇ ਆਪਣੀ ਇੱਕ ਰਿਪੋਰਟ 'ਚ ਗੱਲ ਕਹੀ ਕਿ ਪ੍ਰਾਈਵੇਟ ਥਰਮਲ ਪਲਾਂਟ ਦੇ ਨਾਲ ਜਿਹੜੇ ਸਮਝੌਤੇ ਰੱਦ ਨਹੀਂ ਹੋ ਸਕਦੇ। ਹਾਂ, ਇਹਨਾਂ ਤੇ ਰਿਵਿਊ ਕਰਨ ਦੀ ਜ਼ਰੂਰਤ ਜ਼ਰੂਰ ਹੈ। ਯਾਨੀ ਸਰਕਾਰ ਐਡਵੋਕੇਟ ਜਨਰਲ ਰਾਹੀਂ, ਅਤੁਲ ਨੰਦਾ ਰਾਹੀਂ ਇਹ ਮੰਨ ਰਹੀ ਹੈ ਕਿ ਸਮਝੌਤੇ ਰੱਦ ਨਹੀਂ ਹੋ ਸਕਦੇ। ਜੇ ਰੱਦ ਨਹੀਂ ਹੋ ਸਕਦੇ ਤਾਂ ਸਰਕਾਰ ਜਿਹੜਾ ਪਾਵਰਕਾਮ ਨੂੰ ਕਿਹੜੀ ਹੈਸੀਅਤ 'ਚ ਕਹਿ ਰਹੀ ਹੈ ਕਿ ਤੁਸੀਂ ਇਹ ਸਮਝੌਤਾ ਰੱਦ ਕਰੋ? ਤੇ ਦੂਜੀ ਗੱਲ ਹੈ ਵੀ ਵੱਡੇ ਅਧਿਕਾਰੀ ਜਿਹੜੇ ਪਾਵਰਕਾਮ ਦੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ, ਪਰ ਸਰਕਾਰ ਦੇ ਸਾਹਮਣੇ ਮੂੰਹ ਖੋਲਣ ਤੋਂ ਉਹ ਥੋੜੇ ਡਰਦੇ ਆ। ਜੇ ਪਾਵਰਕਾਮ ਦੇ ਅਫਸਰਾਂ ਦੀ ਗੱਲ ਦੀ ਆਪਾਂ ਦੇਖੀਏ ਤਾਂ ਉਹਨਾਂ ਨਾਲ ਜਿਹੜੀ ਗੱਲਾਂ ਬਾਤਾਂ ਹੁੰਦੀਆਂ ਤੇ ਉਹ ਇਹ ਕਹਿੰਦੇ ਆ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਏ ਆ ਤੇ ਇਹ ਦਾ ਇੰਡੀਅਨ ਕੰਟਰੈਕਟ ਐਕਟ ਦੇ ਤਹਿਤ ਹੋਏ ਆ, ਜਿਹਦਾ ਜ਼ਿਕਰ ਅਸੀਂ ਪਹਿਲਾਂ ਵੀ ਕੀਤਾ ਵੀ ਲੋਕ ਸਭਾ ਦੇ ਵਿੱਚ ਹੋਇਆ, ਤੇ ਇਸ ਕੰਟਰੈਕਟ ਨੂੰ ਰੱਦ ਕਰਨ ਦੀ ਜਿਹੜੀ ਤਾਕਤ ਹੈ ਉਹ ਸਿਰਫ ਲੋਕ ਸਭਾ ਦੇ ਕੋਲ ਹੈ। ਯਾਨੀ ਕੇਂਦਰ ਸਰਕਾਰ ਨੂੰ ਦਖਲ ਦੇਣਾ ਪਊਗਾ।
ਜਿਹੜਾ ਇਹਨਾਂ ਹਾਲਤਾਂ ਦੇ ਵਿੱਚ ਜਿਹੜਾ ਆ ਉਹ ਬਿਲਕੁਲ ਨਾਮੁਮਕਿਨ ਮੋਦੀ ਹੈ। ਸਰਕਾਰ ਤਾਂ ਕਦੇ ਵੀ ਨਹੀਂ ਚਾਹੂਗੀ, ਉਹ ਤਾਂ ਚਾਹੇਗੀ ਕਿ ਪੰਜਾਬ ਦਾ ਜਿਹੜਾ ਮਸਲਾ ਪੱਕਿਆ ਹੋਇਆ ਉਹਦਾ ਨੁਕਸਾਨ ਹੋਵੇ ਕਾਂਗਰਸ ਨੂੰ। ਅੱਛਾ, ਇਹ ਬਿਲਕੁਲ ਸਹੀ ਹੈ ਗੱਲ ਤੁਹਾਡੀ, ਪਰ ਜੇ ਮੰਨ ਲਓ ਵੀ ਪ੍ਰਾਈਵੇਟ ਪਲਾਂਟ ਜਿਹੜਾ ਆ ਜਿਹੜੇ ਵੀ ਪ੍ਰਾਈਵੇਟ ਪਲਾਂਟ ਹੈ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਸਰਕਾਰ ਨਾਲ ਕੋਈ ਡਾਇਲੋਗ ਕਰਕੇ ਕੋਈ ਵਿਚਾਰ ਦਾ ਰਸਤਾ ਵੀ ਕੱਢ ਲੈਂਦੇ ਆ ਤੇ ਕੰਟਰੈਕਟ ਰੱਦ ਕਰਨ ਤੇ ਮੰਨ ਲਓ ਦੋਨਾਂ ਦੀ ਸਹਿਮਤੀ ਵੀ ਹੋ ਜਾਂਦੀ ਹੈ, ਤਾਂ ਵੀ ਤੁਰੰਤ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਲੋਕਾਂ ਨੂੰ ਜਾਂ ਪੰਜਾਬ ਸਰਕਾਰ ਰਾਹੀਂ ਲੋਕਾਂ ਦਾ ਪੈਸਾ ਜਾਣਾ ਜਿਹੜਾ 25,000 ਕਰੋੜ ਰੁਪਏ ਉਹਨਾਂ ਨੂੰ ਦੇਣਾ ਪੈਣਾ। ਜੇ ਬਾਕੀ ਸਰਕਾਰ ਤਾਂ ਪਹਿਲਾਂ ਵੀ ਦੇ ਚੁੱਕੀ ਹੈ ਨਾ, ਐਡਵਾਂਸ ਹੀ ਦੇ ਚੁੱਕੀ ਹੈ ਸਰਕਾਰ। 18,500 ਕਰੋੜ ਰੁਪਏ ਤਾਂ ਹੁਣ ਤੱਕ ਜਾ ਚੁੱਕਾ ਜਦੋਂ ਤੁਸੀਂ ਸਮਝੌਤੇ ਹੋਏ ਆ। 6,000 ਕਰੋੜ ਰੁਪਏ ਤਾਂ ਹੁਣ ਦਿੱਤਾ, ਜਿਹੜੀ ਬਿਜਲੀ ਖਰੀਦਣੀ ਤਾਂ ਵੀ ਪੇ ਵੀ ਕਰ ਚੁੱਕੇ ਆ 6,000 ਕਰੋੜ ਰੁਪਏ। ਅੱਛਾ, ਜੇ ਸਮਝੌਤੇ ਏਦਾਂ ਚੱਲਦੇ ਰਹਿੰਦੇ ਆ 75,000 ਕਰੋੜ ਰੁਪਏ ਸਾਡਾ ਜਾਣਾ ਹੈ ਤੇ ਹੁਣ ਤਾਂ ਮੂੰਹ ਚ ਕੋੜ ਕਰ ਲਿਆ, ਨਾ ਅੰਦਰ ਜਾਂਦੀ ਨਾ ਬਾਹਰ ਡਿੱਗਦੀ ਆ। ਜੇ ਰੱਦ ਕਰਦੇ ਆ ਕੋਈ ਸਹਿਮਤੀ ਬਣ ਜਾਂਦੀ ਹੈ 25,000 ਕਰੋੜ ਰੁਪਏ ਫੇਰ ਦੇਣਾ ਪੈਣਾ, ਨਹੀਂ ਰੱਦ ਕਰਦੇ ਤਾਂ 75,000 ਕਰੋੜ ਰੁਪਏ ਤੱਕ ਗੱਲ ਜਾਣੀ ਹੈ ਤੇ ਭਾਰ ਕਿੱਥੇ ਪੈਣਾ, ਅਲਟੀਮੇਟਲੀ ਉਹ ਲੋਕਾਂ ਤੇ ਪੈਣਾ ਆ। ਸੋ ਮੌਜੂਦਾ ਸਮਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਕੰਟਰੈਕਟ ਕਪੈਸਿਟੀ ਹੈ ਸਾਡੀ ਉਹ 12,168 ਮੈਗਾਵਾਟ ਹੈ। ਜੇ ਸਰਕਾਰ ਐਗਰੀਮੈਂਟ ਰੱਦ ਕਰ ਵੀ ਦੇਵੇ ਕਿਸੇ ਤਰੀਕੇ ਦੇ ਨਾਲ ਤਾਂ ਪੰਜਾਬ ਦੇ ਕੋਲ ਸਿਰਫ 10,327 ਮੈਗਾਵਾਟ ਬਿਜਲੀ ਬਚਦੀ ਹੈ, ਜਾਨੀ ਜਿੰਨੀ ਡਿਮਾਂਡ ਹੋਏਗੀ ਉਹ ਤੋਂ 15,000 ਮੈਗਾਵਾਟ ਘੱਟ ਬਿਜਲੀ ਸਾਡੇ ਕੋਲ ਰਹਿ ਜਾਣੀ ਹੈ। ਇਹ ਬਿਜਲੀ ਕਿੱਥੋਂ ਪੂਰੀ ਕਰਨੀ ਹੈ, ਇਹਦੀ ਤੇ ਕੋਈ ਚਰਚਾ ਨਹੀਂ ਹੋ ਰਹੀ। ਇਹਦੇ ਪੈਰਲਲ ਸਾਡੇ ਕੋਲ ਕੀ ਪ੍ਰਬੰਧ ਹੈ ਇਹ ਵੀ ਕੁਝ ਨਹੀਂ ਪਤਾ। ਜੇ ਤੁਹਾਨੂੰ ਮੈਂ ਉਦਾਂ ਦੱਸਾਂ ਕਿ ਬਿਜਲੀ ਦਾ ਜਿਹੜਾ ਕਿੰਨੀ ਕਾਸਟ ਪੈਂਦੀ ਹੈ, ਕਿੱਦਾਂ ਸਾਨੂੰ ਮਿਲਦੀ ਹੈ, ਤਾਂ ਜਿਹੜਾ ਇਸ ਸਾਲ ਜਿਹੜਾ ਇੱਕ ਐਨੂਅਲ ਰੈਵਨਿਊ ਰਿਪੋਰਟ ਆਈ ਹੈ 34,000 ਕਰੋੜ ਰੁਪਏ ਜਿਹੜਾ ਆ ਉਹਦੀ ਜ਼ਰੂਰਤ ਹੈ ਬਿਜਲੀ ਪੈਦਾ ਕਰਨ ਵਾਸਤੇ, ਜਿਹਦੇ ਚੋਂ 22,000 ਕਰੋੜ ਰੁਪਏ ਸਿਰਫ ਬਿਜਲੀ ਖਰੀਦਣ ਲਈ ਸਾਨੂੰ ਚਾਹੀਦੇ ਆ। ਇਸ ਤੋਂ ਇਲਾਵਾ ਵਿਆਜ ਪਾ ਲਓ ਤਾਂ ਜਿਹੜਾ ਫਾਈਨਾਂਸ ਜਿਹੜੇ ਖਰਚੇ ਆ ਸਾਲ ਭਰ ਦੇ 5200 ਕਰੋੜ ਰੁਪਏ ਉਹ ਆ। ਇੰਪਲਾਈਜ਼ ਐਕਟ ਜਿਹੜਾ ਆ ਉਹ 5300 ਕਰੋੜ ਰੁਪਏ ਮੰਗਦਾ ਤੇ ਏਦਾਂ ਹੀ 1400 ਕਰੋੜ ਰੁਪਏ ਦੀ ਹੋਰ ਜ਼ਰੂਰਤ ਹੈ। ਤੇ ਜਿਹੜੀ ਪਾਵਰਕਾਮ ਹੈ ਉਹਦੇ ਕੋਲ ਔਸਤਨ ਜਿਹੜਾ ਆ 4.71 ਰੁਪਏ ਪਰ ਯੂਨਿਟ ਹਿਸਾਬ ਦੇ ਨਾਲ ਬਿਜਲੀ ਖਰੀਦਦਾ ਪਾਵਰਕਾਮ ਇਹਨਾਂ ਤੋਂ, ਤੇ 6.41 ਰੁਪਏ ਪਰ ਯੂਨਿਟ ਜਿਹੜਾ ਵੇਚਦਾ। ਇਸ ਤੋਂ ਬਾਅਦ ਟੈਕਸ ਟੁਕਸ ਪੈਂਦੇ ਆ ਤੇ ਲੋਕਾਂ ਨੂੰ ਇਸ ਵੇਲੇ ਪੰਜਾਬ ਦੇ ਵਿੱਚ 10 ਰੁਪਏ ਪਰ ਯੂਨਿਟ ਬਿਜਲੀ ਪੈ ਰਹੀ ਹੈ। ਇਸ ਹਾਲਤ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਇਹੀ ਹੈ ਬਿਜਲੀ ਦੇ ਸਮਝੌਤਿਆਂ ਦਾ ਅਸਲੀ ਸੱਚ। ਜੀ ਦੁਸਾਂਝ ਸਾਹਿਬ, ਜਿੱਦਾਂ ਆਪਾਂ ਜੋ ਸਿੱਧੂ ਉਹਨਾਂ ਦੀ ਗੱਲ ਕੀਤੀ ਸੀ, ਇੱਕ ਉਹ ਪਾਪੂਲਰਿਜ਼ਮ ਜਿਹੜੀ ਪੋਲਿਟਿਕਸ ਆ ਉਹ ਕਰਦੇ ਨੇ, ਉਹ ਆਪਣੀ ਸਰਕਾਰ ਖਿਲਾਫ ਉਹਨਾਂ ਨੇ ਏਦਾਂ ਝੰਡਾ ਚੁੱਕਿਆ ਜਿਵੇਂ ਵਿਰੋਧੀ ਧਿਰ ਦੇ ਆਗੂ ਹੁੰਦੇ ਨੇ। ਜਿਵੇਂ ਉਹਨਾਂ ਨੇ ਬਿਜਲੀ ਦਾ ਮੁੱਦਾ ਚੁੱਕਿਆ, ਬੇਅਦਬੀਆਂ ਦਾ ਮਾਮਲਾ ਸੀ, ਚਾਹੇ ਉਹ ਕਿਸਾਨੀ ਮਸਲਾ ਹੈ, ਪਰ ਜਦੋਂ ਉਹ ਏਦਾਂ ਇੰਨੇ ਰੋਣ ਚ ਆ ਕੇ ਬੋਲਦੇ ਨਾ, ਮਤਲਬ ਕਿ ਜਦੋਂ ਉਹ ਸੱਤਾ ਦੁਆਰਾ ਆਊਗੀ ਕੀ ਉਹ ਇਹਨਾਂ ਮੁੱਦਿਆਂ ਨੂੰ ਹੱਲ ਕਰ ਸਕਣਗੇ। ਇਹਦੇ ਨਾਲ ਹੀ ਇਹ ਵੀ ਦੱਸੋ, ਤੁਸੀਂ ਜਦੋਂ ਸਮਝੌਤੇ ਬਿਜਲੀ ਰੱਦ ਕਰਨ ਦੀ ਗੱਲ ਕਰ ਰਹੇ ਨੇ ਤਾਂ ਇਹ ਵੀ ਗੱਲ ਕਰ ਰਹੇ ਹਾਂ ਕਿ ਅਸੀਂ ਪੰਜਾਬ ਵਿਧਾਨ ਸਭਾ 'ਚ ਜਿਹੜਾ 3 ਖੇਤੀ ਕਾਨੂੰਨ ਆ ਉਹ ਵੀ ਰੱਦ ਕਰਾਂਗੇ। ਕੀ ਇਹ ਕਰ ਸਕਦੇ ਨੇ, ਤਾਕਤ ਹੈ ਨਾ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਇਹ ਮੈਂ ਇੱਕ ਲਫ਼ਜ਼ ਕਹਿਣਾ ਚਾਹੁੰਦਾ, ਇੱਕ ਵਾਕ ਕਹਿਣਾ ਚਾਹੁੰਦਾ ਆ, ਤੇ ਜਿਹਦੀ ਮਤਲਬ ਆਲੇ ਦੁਆਲੇ ਜੇ ਤੁਸੀਂ ਇਹਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰੋਗੇ ਤੇ ਪ੍ਰੈਕਟਿਸ ਦੇ ਵਿੱਚ ਤਾਂ ਅਗਲੀ ਵਾਰ ਅਗਲੇ 4-5 ਸਾਲਾਂ ਬਾਅਦ ਪਤਾ ਆਪਾਂ ਨੂੰ ਲੱਗਣਾ, ਪਰ ਜੋ ਮੇਰੀ ਇੱਕ ਪੂਰੀ ਦੀ ਪੂਰੀ ਧਾਰਨਾ ਬਣਦੀ ਹੈ ਉਹ ਇਹ ਹੈ ਕਿ ਦੇਖੋ, ਪੰਜਾਬ ਦੇ ਲੋਕ ਜਿਹੜੇ ਆ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਕੈਪਟਨ ਅਮਰਿੰਦਰ ਨੇ ਪਿਛਲੇ 4.5 ਸਾਲ 'ਚ ਕੁਝ ਵੀ ਏਦਾਂ ਦਾ ਨਹੀਂ ਕੀਤਾ ਜਿਹਦੇ ਕਰਕੇ ਲੋਕ ਉਹਨਾਂ ਨੂੰ ਦੁਬਾਰਾ ਤੋਂ ਵੋਟ ਪਾਉਣ। ਤੇ ਇਸ ਗੱਲ ਨੂੰ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ ਜਿਹੜੇ ਬੈਠੇ ਨੇ ਇਸ ਵੇਲੇ ਖੜੇ ਨੇ ਗਾਂਧੀ ਪਰਿਵਾਰ ਦੇ ਵਿੱਚੋਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਤੇ ਇਸ ਕਰਕੇ ਉਹ ਇਹ ਚਾਹੁੰਦੇ ਆ ਕਿ ਹੌਲੀ ਹੌਲੀ ਜਨਰੇਸ਼ਨ ਵੀ ਇੱਕ ਨਵੀਂ ਆਉਣੀ ਹੁੰਦੀ ਹੈ ਵੀ ਕੈਪਟਨ ਅਮਰਿੰਦਰ ਨੂੰ ਸਾਈਡ ਤੇ ਕਰਕੇ ਹੌਲੀ ਹੌਲੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਕਾਂਗਰਸ ਦਾ ਲੀਡਰ ਬਣਾਇਆ ਜਾਵੇ। ਇਸ ਤਰ੍ਹਾਂ ਦੀ ਜਿਹੜੀ ਧੜੇਬੰਦੀ ਹੈ ਹਮੇਸ਼ਾ ਹਾਈਕਮਾਨ ਬਣਾ ਕੇ ਰੱਖਦੀ ਹੈ, ਪਰ ਕੈਪਟਨ ਅਮਰਿੰਦਰ ਨੂੰ ਸਾਈਡ ਤੇ ਕਰਨਾ ਸੌਖਾ ਕਾਰਜ ਵੀ ਨਹੀਂ ਹੈ। ਇਸੇ ਕਰਕੇ ਲੋਕ ਇਹ ਵੀ ਸਵਾਲ ਕਰਦੇ ਆ ਵੀ ਦੇਖੋ, ਰੌਲਾ ਤਾਂ ਪੰਜਾਬ ਗੌਰਮੈਂਟ ਬਾਰੇ ਸੀ, ਰੌਲਾ ਤਾਂ ਸੀਗਾ ਵੀ ਕੈਪਟਨ ਅਮਰਿੰਦਰ ਨੇ ਕੁਝ ਨਹੀਂ ਕੀਤਾ, ਬਦਲ ਦਿੱਤਾ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਨਵਜੋਤ ਸਿੱਧੂ ਲੈਣ ਦਾ, ਬਦਲਣਾ ਤਾਂ ਚਾਹੀਦਾ ਸੀ ਕੈਪਟਨ ਅਮਰਿੰਦਰ ਨੂੰ। ਇਹ ਜੋਖਮ ਹਾਲੇ ਕਾਂਗਰਸ ਪਾਰਟੀ ਦੀ ਹਾਈਕਮਾਨ ਲੈ ਨਹੀਂ ਸਕਦੀ। ਇਸੇ ਕਰਕੇ ਹੌਲੀ ਹੌਲੀ ਇੱਕ ਨੈਰੇਟਿਵ ਉਸਾਰ ਕੇ ਨਵਜੋਤ ਸਿੰਘ ਸਿੱਧੂ ਦਾ ਉਹਨੂੰ ਇੱਕ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਵੀ ਇਹ ਯੋਧਾ ਆ, ਇਹ ਲੜੂਗਾ ਤੇ ਲੋਕ ਇੱਕ ਵਾਰ ਫੇਰ ਇਹਦੇ ਭੁਲੇਖੇ ਦੇ ਸ਼ਿਕਾਰ ਹੋ ਕੇ, ਇਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਹੋ ਕੇ ਵੋਟ ਕਰਨ ਤੇ ਕਾਂਗਰਸ ਦੀ ਦੁਬਾਰਾ ਸਰਕਾਰ ਬਣੇ ਦਾ ਇੱਕ ਤਰੀਕਾ ਹੈ। ਇਹਦੇ 'ਚ ਜਿਹੜਾ ਮੈਂ ਵਾਕ ਕਹਿਣਾ ਚਾਹੁੰਦਾ ਉਹ ਬੜਾ ਇੰਪੋਰਟੈਂਟ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜਾਲ ਪੰਜਾਬੀਆਂ ਦੇ ਉੱਤੇ ਪਾਇਆ ਸੀ ਕੈਪਟਨ ਅਮਰਿੰਦਰ ਨੇ, ਉਹ ਜਾਲ ਦੀ ਪਛਾਣ ਪੰਜਾਬ ਦੇ ਲੋਕਾਂ ਨੇ ਕਰ ਲਈ ਹੈ। ਹੁਣ ਜਿਹਨਾਂ ਪੰਛੀਆਂ ਨੇ ਫਸਣਾ ਸੀ ਪਿਛਲੀ ਵਾਰੀ ਉਹ ਫਸ ਗਏ,
ਹੁਣ ਨਵੇਂ ਪੰਛੀ ਇਸ ਕੈਪਟਨ ਅਮਰਿੰਦਰ ਦੇ ਜਾਲ 'ਚ ਫਸਦੇ ਦਿਖਾਈ ਨਹੀਂ ਦਿੰਦੇ। ਇਸ ਕਰਕੇ ਇੱਕ ਨਵਾਂ ਜਾਲ ਬੁਣਿਆ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਪੰਜਾਬੀਆਂ ਵਾਸਤੇ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ। ਨਵਜੋਤ ਸਿੰਘ ਸਿੱਧੂ ਹਾਈਕਮਾਨ ਵੱਲੋਂ ਕਾਂਗਰਸ ਪਾਰਟੀ ਦਾ ਪੰਜਾਬ 'ਚ ਨਵਾਂ ਜਾਲ ਹੈ ਤੇ ਨਵਾਂ ਜਾਲ ਹਮੇਸ਼ਾ ਹੀ ਪੁਰਾਣੇ ਜਾਲ ਨਾਲੋਂ ਖਤਰਨਾਕ ਹੁੰਦਾ। ਇਸ ਗੱਲ ਨੂੰ ਮੰਨ ਕੇ ਚੱਲਣਾ ਚਾਹੀਦਾ। ਇਹਦਾ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਇਹ ਜੋ ਕੁਝ ਕਹਿ ਰਹੇ ਆ ਇਹ ਕਰ ਹੀ ਨਹੀਂ ਸਕਦੇ। ਮਤਲਬ ਜਿਹੜੇ ਸਵਾਲ ਸਾਡੇ ਕੋਲ ਉੱਠ ਰਹੇ ਨੇ, ਮੰਨ ਲਓ ਇਹ 6 ਮਹੀਨੇ ਤੱਕ ਕੁਝ ਵੀ ਨਹੀਂ ਹੋਣਾ ਹੈ, 6 ਮਹੀਨੇ ਤਾਂ ਹੋ ਹੀ ਨਹੀਂ ਸਕਦਾ ਕੁਝ ਵੀ। ਜੇ ਰੱਦ ਕਰਨ ਦੀਆਂ ਗੱਲਾਂ ਚੱਲਣਗੀਆਂ, ਲੋਕਾਂ ਨੂੰ ਭੁਲੇਖਾ ਰੱਖਿਆ ਜਾਊਗਾ ਵੀ ਰੱਦ ਹੋ ਰਹੇ ਨੇ, ਪਰ 6 ਮਹੀਨੇ ਤੋਂ ਬਾਅਦ ਮੰਨ ਲਓ ਕੈਪਟਨ ਅਮਰਿੰਦਰ ਦੀ ਥਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਆ। ਉਹ ਹੁਣੇ ਆਪਣਾ ਨਕਸ਼ਾ ਜਾਂ ਰੋਡ ਮੈਪ ਦੱਸ ਦੇਣ ਵੀ ਸਮਝੌਤੇ ਰੱਦ ਕਰਨ ਤੋਂ ਬਾਅਦ ਤੁਹਾਡੇ ਕੋਲ ਪੈਰਲਲ ਪ੍ਰਬੰਧ ਕੀ ਹੈ। ਜਿਹੜਾ 15,000 ਮੈਗਾਵਾਟ ਬਿਜਲੀ ਜਿਹੜੀ ਹੈ ਉਹ ਲੋੜ ਪੈਣੀ ਹੈ ਜੇ ਇਹ ਥਰਮਲ ਪਲਾਂਟ ਬੰਦ ਕਰਦੇ ਆ, ਉਹ ਬਿਜਲੀ ਕਿੱਥੋਂ ਲੈਣੀ ਹੈ? ਕੀ ਸਰਕਾਰੀ ਪਲਾਂਟ ਸਾਡੇ ਇਸ ਕਾਬਲ ਹੈ? ਸਰਕਾਰੀ ਪਲਾਂਟ ਤਾਂ ਪਹਿਲੇ ਜਿਹੜੇ ਆ ਉਹਨਾਂ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਅਲਟਰਨੇਟ ਬਿਜਲੀ ਪੈਦਾ ਕਰਦੇ ਤੁਹਾਡੇ ਕੋਲ ਕੀ ਹੈ? ਕੀ ਤੁਸੀਂ ਜਿਹੜੀ ਸੋਲਰ ਐਨਰਜੀ ਹੈ ਉਹਦੇ ਤੋਂ ਇੰਨੀ ਬਿਜਲੀ ਪੈਦਾ ਕਰ ਸਕਦੇ ਹੋ? ਕੀ ਜਿਹੜੀ ਪਰਾਲੀ ਹੈ ਉਹ ਪਰਾਲੀ ਨੂੰ ਤੁਸੀਂ ਸਹੀ ਤਰੀਕੇ ਨਾਲ ਵਰਤ ਕੇ ਬਿਜਲੀ ਪੈਦਾ ਕਰ ਸਕਦੇ ਹੋ? ਕੀ ਤੁਸੀਂ ਜਿਹੜਾ ਕਰਪਟ ਕਿਸਮ ਦਾ ਸਿਸਟਮ ਹੈ ਜਿਹਦੇ 'ਚ ਵੱਡੇ ਪੱਧਰ ਦੇ ਉੱਤੇ ਜਿਹੜੇ ਵੱਡੇ ਘਰਾਣੇ ਆ ਜਾਂ ਇੰਡਸਟਰੀ ਹੈ ਉਹ ਬਿਜਲੀ ਚੋਰੀ ਕਰਦੇ ਆ, ਉਹ ਚੋਰੀ ਰੋਕ ਸਕਦੇ ਹੋ? ਕੀ ਤੁਸੀਂ ਸਿਸਟਮ ਨੂੰ ਇੰਨਾ ਅਪਗ੍ਰੇਡ ਕਰ ਸਕਦੇ ਹੋ ਕਿ ਬਿਜਲੀ ਦੀ ਲੀਕੇਜ ਜਿਹੜੀ ਹੁੰਦੀ ਹੈ ਉਹਦਾ ਜਿਹੜੀ ਬਹੁਤ ਵੱਡੇ ਪੱਧਰ ਤੇ ਬਿਜਲੀ ਜਿਹੜੀ ਆ ਜ਼ਾਇਆ ਜਾਂਦੀ ਹੈ ਉਹਨੂੰ ਰੋਕ ਸਕਦੇ ਹੋ? ਤੁਹਾਡੇ ਕੋਲ ਅਲਟਰਨੇਟ ਕੀ ਹੈ? ਤੁਸੀਂ ਸਿਰਫ ਇੱਕ ਦ੍ਰਿਸ਼ ਪੈਦਾ ਕਰ ਰਹੇ ਹੋ, ਇੱਕ ਸੀਨ ਦਿਖਾ ਰਹੇ ਹੋ ਵੀ ਅਸੀਂ ਲੜ ਰਹੇ ਹਾਂ ਜੀ, ਸਮਝੌਤੇ ਰੱਦ ਕਰਨੇ ਆ, ਸਮਝੌਤੇ ਰੱਦ ਹੋ ਜਾਂਦੇ ਆ, ਸਵੇਰੇ ਕਰਾ ਲਓ ਸਮਝੌਤੇ ਰੱਦ। ਪਰ ਉਸ ਤੋਂ ਬਾਅਦ ਉਹ ਤਾਂ ਦਲੀਲ ਇਹ ਵੀ ਦੇ ਰਹੇ ਨੇ ਵੀ ਜੇ ਅਸੀਂ ਸਮਝੌਤੇ ਰੱਦ ਕਰਤੇ ਤਾਂ ਜਿਹੜੇ ਨਿਵੇਸ਼ ਹੋ ਰਿਹਾ ਕਾਰਪੋਰੇਟ ਜਿਹੜਾ ਆ ਰਿਹਾ ਉਹ ਮੁੜ ਕੇ ਨਿਵੇਸ਼ ਹੀ ਨਹੀਂ ਕਰੇਗਾ। ਇਹ ਸਰਕਾਰ ਨੇ ਕਿਹਾ ਸੀ 2020 ਦੇ ਵਿੱਚ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਦੇ ਵਿੱਚ ਵੀ ਜੇ ਅਸੀਂ ਸਮਝੌਤੇ ਰੱਦ ਕਰਦੇ ਆ ਤੇ ਦੇਖੋ ਜਿਹੜਾ ਇੱਕ ਬੜੀ ਇਮੋਸ਼ਨਲ ਹੁੰਦੇ ਨੇ ਜਿਹੜੇ ਇੰਡਸਟਰੀਅਲਿਸਟ ਹੁੰਦੇ ਨੇ ਉਹ ਇੱਥੇ ਇਨਵੈਸਟਮੈਂਟ ਕਿਉਂ ਕਰਨਗੇ ਪੰਜਾਬ ਦੇ ਵਿੱਚ? ਜਜ਼ਬਾਤਾਂ ਦਾ ਮਾਮਲਾ ਆ, ਉਦਯੋਗਪਤੀਆਂ ਦਾ, ਨਿਵੇਸ਼ ਕਰਨ ਵਾਲਿਆਂ ਦਾ, ਪੰਜਾਬ 'ਚ ਨਿਵੇਸ਼ ਨਹੀਂ ਹੋਊਗਾ। ਇਹ ਗੱਲ ਜਿਹੜੀ ਆ ਬਿਲਕੁਲ ਇਲੌਜੀਕਲ ਹੈ। ਜਿਹੜਾ ਕਾਰਪੋਰੇਟ ਜਿਹੜਾ ਨਿਵੇਸ਼ ਕਰੂ ਲੋਕਾਂ ਦਾ ਤਾਂ ਭਲਾ ਹੀ ਨਹੀਂ ਉਹਦੇ ਨਾਲ। ਨਿਵੇਸ਼ ਦਾ ਮਤਲਬ ਕਦੀ ਭਲਾ ਹੁੰਦਾ ਹੀ ਨਹੀਂ। ਜਿਹਨੇ ਵੀ ਇਨਵੈਸਟ ਕਰਨਾ ਉਹਨੇ ਕੁਝ ਕਮਾਉਣ ਵਾਸਤੇ ਇੱਥੇ ਆਉਣਾ ਤੇ ਕਿਵੇਂ ਐਕਸਪਲੋਇਟ ਕਰਨਾ ਉਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ। ਜਿਹੜੇ ਵੱਡੇ ਵੱਡੇ ਇਨਵੈਸਟਰ ਆਉਂਦੇ ਨੇ ਭਾਰਤ 'ਚ ਆ ਰਹੇ ਨੇ ਜਾਂ ਸਟੇਟਸ ਆ ਰਹੀਆਂ, ਜੇ ਵੱਖ-ਵੱਖ ਸੂਬਿਆਂ ਦੇ ਵਿੱਚ ਪੰਜਾਬ 'ਚ ਵੀ ਆ ਰਹੇ ਨੇ, ਉਹ ਧਨ ਜਿਹੜੀ ਸਾਡੀ ਦੌਲਤ ਜਿਹੜੀ ਆ ਉਹਨੂੰ ਲੁੱਟ ਕੇ ਆਪਣੀਆਂ ਜਿਹੜੀਆਂ ਤਿਜੋਰੀਆਂ ਭਰਦੇ ਆ। ਸੋ ਕਦੀ ਵੀ ਕੋਈ ਨਿਵੇਸ਼ ਕਰਤਾ ਇਹ ਥੋੜਾ ਵੀ ਤੁਹਾਡਾ ਭਲਾ ਕਰਨ ਆਉਂਦਾ ਹੁੰਦਾ। ਉਹ 10 ਰੁਪਏ ਦੀ ਚੀਜ਼ 20 ਰੁਪਏ 'ਚ ਤੁਹਾਨੂੰ ਵੇਚਣ ਆਉਂਦਾ ਹੁੰਦਾ ਤੇ ਉਹਨੇ ਲਗਾਤਾਰ ਉਹ ਦੇਖੋ ਜਿਹੜੀਆਂ ਕੰਪਨੀਆਂ ਵੱਖ-ਵੱਖ ਹੈ। ਜੇ ਇਕੱਲੀ ਕੰਪਨੀ ਦੀ ਜ਼ਿਕਰ ਕਰਨ ਲੱਗੀਏ ਤਾਂ ਬਹੁਤ ਦੂਰ ਤੱਕ ਗੱਲ ਚਲੀ ਜਾਏਗੀ। ਮੈਂ ਸਿਰਫ ਇੱਕ ਐਗਜ਼ਾਮਪਲ ਦੇਣਾ, ਮੰਨ ਲਓ ਚਿਪਸ ਕੰਪਨੀ ਆ ਕੋਈ, ਚਿਪਸ ਕੰਪਨੀ ਜਿਹੜੀ ਆ ਸਾਡੇ ਤੋਂ ਕਿਸਾਨ ਤੋਂ ਜਿਹੜਾ ਆ ਉਹ 1 ਰੁਪਏ ਕਿਲੋ ਆਲੂ ਖਰੀਦ ਕੇ ਤੇ ਜਿਹੜੇ 10 ਗ੍ਰਾਮ ਆਲੂ ਚਿਪਸ ਦੇ ਰੂਪ ਦੇ ਵਿੱਚ ਵੱਡਾ ਸਾਰਾ ਲਿਫਾਫਾ ਹੁੰਦਾ ਉਹ 'ਚ ਚਿਪਸ ਹੁੰਦੇ ਆ 10 ਗ੍ਰਾਮ, 1 ਰੁਪਇਆ ਜਾਂ 2 ਰੁਪਏ ਕਿਲੋ ਆਲੂ ਖਰੀਦਦੇ ਹੁੰਦੇ ਆ। 10 ਗ੍ਰਾਮ ਚਿਪਸ ਬਣਾ ਕੇ ਉਹ 200 ਗੁਣਾ ਜ਼ਿਆਦਾ ਰੇਟ ਤੇ ਸਾਨੂੰ ਦਿੰਦੇ ਆ। 20 ਰੁਪਏ 25-30 ਰੁਪਏ ਉਹ ਮਿਲਦੇ ਆ ਤੇ ਸਿਰਫ ਖਾਲੀ ਹਵਾ ਹੀ ਵੇਚੀ ਜਾਂਦੀ ਹੈ। ਉਹ ਜਿਹੜਾ ਫਲਾਟ ਜਿਹਾ ਹੁੰਦਾ ਲਿਫਾਫੇ ਦਾ ਉਹ 'ਚ ਹਵਾ ਹੀ ਹੁੰਦੀ ਆ। ਉਸ ਚਿਪਸ ਤਾਂ ਜਾਂ ਆਲੂ ਤਾਂ ਸਿਰਫ 10 ਗ੍ਰਾਮ ਹੁੰਦਾ। ਇਹ ਆ ਮਤਲਬ ਲੁੱਟਣ ਦਾ ਤਰੀਕਾ। ਏਦਾਂ ਹੀ ਮੋਬਾਈਲ ਕੰਪਨੀਆਂ ਜਿੱਦਾਂ ਲੁੱਟ ਰਹੀਆਂ ਨੇ। ਨਵੇਂ ਬਿਜਲੀ ਸਮਝੌਤੇ ਜਿਹੜੇ ਆ ਰਹੇ ਆ, ਜਿਹੜਾ ਹੁਣ ਪਾਰਲੀਮੈਂਟ ਦੇ ਵਿੱਚ ਸਖਤ ਵਿਰੋਧ ਦੇ ਬਾਵਜੂਦ ਵੀ ਰੱਖਿਆ ਜਾ ਰਿਹਾ ਨਵਾਂ ਬਿਜਲੀ ਸੋਧ ਐਕਟ ਜਿਹੜਾ ਆ, ਉਹਦੇ 'ਚ ਇਹੀ ਹੈ ਜਿਵੇਂ ਮੋਬਾਈਲ ਕੰਪਨੀਆਂ ਲੋਕਾਂ ਨੂੰ ਲੁੱਟ ਰਹੀਆਂ, ਵੱਖ-ਵੱਖ ਕੰਪਨੀਆਂ ਜਿਹੜੀਆਂ ਭੁਲੇਖਾ ਇਹ ਖੜਾ ਕੀਤਾ ਜਾ ਰਿਹਾ ਵੀ ਤੁਸੀਂ ਕੰਪਨੀ ਚੁਣ ਸਕਦੇ ਹੋ ਕਿਹੜੀ ਕੰਪਨੀ ਤੋਂ ਬਿਜਲੀ ਲੈਣੀ ਹੈ। ਪਰ ਕਿਹੜੀ ਕੰਪਨੀ ਤੋਂ ਬਿਜਲੀ ਲੈਣੀ ਹੈ ਚੁਣਨ ਦਾ ਅਧਿਕਾਰ ਦੇ ਕੇ ਉਹ ਕੰਪਨੀਆਂ ਨੂੰ ਤੁਹਾਨੂੰ ਲੁੱਟਣ ਦਾ ਵੀ ਅਧਿਕਾਰ ਦਿੱਤਾ ਵੀ ਜਿੰਨੀ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਬਿਜਲੀ ਦੀ ਕੀਮਤ ਨਹੀਂ ਰੱਖੋ। ਇਸ ਸਥਿਤੀ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਜੀ। ਜਿਵੇਂ ਮੋਦੀ ਸਰਕਾਰ ਜਦੋਂ ਸੱਤਾ 'ਚ ਆਈ ਸੀ ਬੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹਨਾਂ ਨੇ ਬੜੇ ਧੂਮ ਧੜੱਕੇ ਨਾਲ ਲੋਕਾਂ ਨੇ ਕਿਹਾ ਸੀ ਵੀ ਅਕਾਊਂਟ 'ਚ ਇੰਨੇ 15-15 ਲੱਖ ਆ ਜਾਊਗਾ। ਤੇ ਜਦੋਂ ਸਾਲ ਲੰਘਿਆ 2 ਸਾਲ ਲੰਘੇ ਤੇ ਲੋਕਾਂ ਨੇ ਜਵਾਬ ਮੰਗਿਆ ਤੇ ਅਮਿਤ ਸ਼ਾਹ ਨੇ ਕਿਹਾ ਸੀ ਵੀ ਅਸੀਂ ਤਾਂ ਜੁਮਲਾ ਕੀਤਾ ਸੀ। ਇਹ ਤਾਂ ਚੋਣ ਸਿਆਸੀ ਜੁਮਲੇ ਹੁੰਦੇ ਆ। ਮੈਨੂੰ ਲੱਗਦਾ ਜਿਹੜੇ ਨਵਜੋਤ ਸਿੱਧੂ ਹੈ ਇਹ ਵੀ ਭਾਜਪਾ 'ਚੋਂ ਹੀ ਨਿਕਲ ਕੇ ਆਏ ਨੇ। ਜਦੋਂ ਇਹਨਾਂ ਦੀ ਦੁਬਾਰਾ ਸੱਤਾ 'ਚ ਆਉਣੀ ਹੈ ਹੋਣਾ ਕੁਛ ਵੀ ਨਹੀਂ, ਪੰਜਾਬ ਦੇ ਲੋਕਾਂ ਨੇ ਕੁਛ ਨਹੀਂ ਕਰਨਾ, ਉਦੋਂ ਇਹਨਾਂ ਨੇ ਵੀ ਕਹਿਣਾ ਕਿ ਹਾਂ ਅਸੀਂ ਤਾਂ ਜੁਮਲੇ ਹੀ ਛੱਡੇ ਸੀ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਦੇਖੋ ਇਹ ਲੋਕਾਂ ਦੀ ਸਮਝਦਾਰੀ ਦਾ ਇੱਕ ਸਵਾਲ ਹੈ। ਲੋਕ ਬੜੀ ਛੇਤੀ ਜਿੱਦਾਂ ਸ਼ਿਕਾਰ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਜੁਮਲਿਆਂ ਦਾ ਤੇ ਫਿਰ ਬਾਅਦ ਵਿੱਚ ਪਛਤਾਉਂਦੇ ਨੇ। ਪਿਛਲੇ 20 ਸਾਲ ਤੋਂ ਜਿਸ ਤਰ੍ਹਾਂ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਹੋਈ ਹੈ ਉਹ ਵੀ ਜੁਮਲਿਆਂ ਦੀ ਪੋਲਿਟਿਕਸ ਹੀ ਹੈ। ਕਦੀ ਮਨਪ੍ਰੀਤ ਬਾਦਲ ਜਿਹੜੇ ਆ ਉਹ ਮੂਰਖ ਬਣਾ ਕੇ ਲੋਕਾਂ ਨੂੰ ਚਲੇ ਗਏ ਤੇ ਅੱਜ ਉਸੇ ਸਿਸਟਮ ਦੇ ਵਿੱਚ ਹੈ
ਕਦੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮੂਰਖ ਬਣਾ ਕੇ ਲੋਕਾਂ ਨੂੰ ਚਲੀ ਗਈ ਤੇ ਲਗਭਗ ਉਸੇ ਪੋਲੀਟੀਕਲ ਕਰੈਕਟਰ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਹੜੇ ਪੋਲੀਟੀਕਲ ਕਰੈਕਟਰਸ ਦੇ ਖਿਲਾਫ ਜਿਹੜੀ ਆਮ ਆਦਮੀ ਪਾਰਟੀ ਲੜਨ ਦਾ ਦਾਅਵਾ ਕਰਦੀ ਸੀ। ਕਦੇ ਸੁਖਪਾਲ ਸਿੰਘ ਖਹਿਰਾ ਸਾਨੂੰ ਸੁਪਨਾ ਦਿਖਾ ਦਿੰਦਾ ਵੀ ਲਓ ਜੀ ਅਸੀਂ ਪੰਜਾਬ ਬਦਲ ਦਿਆਂਗੇ, ਫਿਰ ਅਲਟੀਮੇਟਲੀ ਉੱਥੇ ਪਹੁੰਚ ਜਾਂਦੇ ਆ ਜਿੱਥੋਂ ਆਏ ਹੁੰਦੇ ਆ। ਤੇ ਹੁਣ ਨਵਜੋਤ ਸਿੰਘ ਸਿੱਧੂ ਤੋਂ ਤੁਸੀਂ ਕੀ ਉਮੀਦ ਰੱਖ ਸਕਦੇ ਹੋ? ਜਿਸ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੋਵੇ ਡੰਕੇ ਦੀ ਚੋਟ ਤੇ ਵੀ ਮੈਂ ਤਾਂ ਗਾਂਧੀ ਪਰਿਵਾਰ ਦਾ ਵਫਾਦਾਰ ਹੈ, ਕੀ ਕਿਸੇ ਇੱਕ ਪਰਿਵਾਰ ਦਾ ਵਫਾਦਾਰ ਕੋਈ ਵੀ ਵਿਅਕਤੀ, ਕੋਈ ਵੀ ਰਾਜਨੇਤਾ ਕਦੇ ਕਿਸੇ ਚੀਜ਼ ਨੂੰ ਬਦਲਣ ਦੀ ਉਸ ਸਥਿਤੀ 'ਚ ਹੁੰਦਾ? ਮੈਨੂੰ ਨਹੀਂ ਲੱਗਦਾ। ਦੂਜੀ ਗੱਲ ਹੈ ਕਿਹੜੀ ਆਈਡੀਓਲੋਜੀ ਹੈ ਉਹਨਾਂ ਦੇ ਕੋਲ? ਤੁਸੀਂ ਕਿਹਾ ਵੀ ਭਾਰਤੀ ਜਨਤਾ ਪਾਰਟੀ 'ਚ ਉਹ ਲਾਏ ਪਹਿਲਾਂ 15-20 ਸਾਲ, ਹੁਣ ਕਾਂਗਰਸ 'ਚ ਆ ਗਏ ਨੇ, ਆਮ ਆਦਮੀ ਪਾਰਟੀ 'ਚ ਵੀ ਜਾਣ ਨੂੰ ਫਿਰਦੇ ਸੀ, ਪਰ ਉਹਨਾਂ ਦਾ ਕੋਈ ਪੋਲੀਟੀਕਲ ਕਮਿਟਮੈਂਟ ਨਹੀਂ ਹੈ। ਉਹ ਸਿਰਫ ਕਮਿਟਮੈਂਟ ਹੈ ਉਹਨਾਂ ਦੀ ਕੁਰਸੀ ਦੇ ਨਾਲ। ਜਿਹੜੇ ਪੋਲੀਟੀਕਲ ਐਂਬੀਸ਼ੀਅਸ ਲੋਕ ਹੁੰਦੇ ਆ ਨਾ ਜੀ, ਉਹ ਹਮੇਸ਼ਾ ਹੀ ਜਿਸ ਕੁਰਸੀ ਤੇ ਬੈਠੇ ਹੁੰਦੇ ਉਹਨਾਂ ਨੂੰ ਕੁਰਸੀ ਹੌਲੀ ਹੌਲੀ ਥੋੜੀ ਦੇਰ ਬਾਅਦ ਛੋਟੀ ਲੱਗਣ ਲੱਗ ਪੈਂਦੀ ਹੈ, ਉਹਨਾਂ ਨੂੰ ਵੱਡੀ ਕੁਰਸੀ ਦੀ ਜਿਹੜੀ ਇੱਛਾ ਪ੍ਰਗਟ ਹੁੰਦੀ ਉਹਨਾਂ ਦੇ ਅੰਦਰ। ਸੋ ਇਹ ਇੱਕ ਪੂਰੇ ਦਾ ਪੂਰਾ ਇੱਕ ਲਾਲਸਾ ਦਾ ਪ੍ਰਦਰਸ਼ਨ ਹੈ, ਹੋਰ ਕੁਝ ਨਹੀਂ ਹੈ। ਪੰਜਾਬ ਦੇ ਲੋਕ ਇਸ ਨਵੇਂ ਜਾਲ 'ਚ ਫਸਣ ਤੋਂ ਪਹਿਲਾਂ ਉਹਨਾਂ ਨੂੰ ਬਾਰ-ਬਾਰ ਸੋਚਣਾ ਚਾਹੀਦਾ। ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਲੋਕਾਂ ਦੀ ਗੱਲ ਕਰ ਰਹੇ ਹੋ, ਵੈਸੇ ਜਿਹੜੇ ਕਿਸਾਨੀ ਅੰਦੋਲਨ ਜਿਹੜਾ ਉੱਠਿਆ ਨਾ, ਇਹਨਾਂ ਦੀ ਜ਼ਮੀਨ ਥੋੜੀ ਜਿਹੀ ਤਾਂ ਹਿਲਾਈ ਹੈ ਸਾਰੀਆਂ ਸਿਆਸੀ ਧਿਰਾਂ ਦੀ। ਜਿਹੜੀ ਮੈਂ ਕਿਸਾਨੀ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ, ਮੈਂ ਪਹਿਲਾਂ ਵੀ ਸਵਾਲ ਕੀਤਾ ਸੀ, ਆਪਾਂ ਥੋੜਾ ਦੁਹਰਾ ਲੈਂਦੇ ਹਾਂ ਵੀ ਕੀ ਤਿੰਨੇ ਜਿਹੜੇ ਖੇਤੀ ਕਾਨੂੰਨ ਹੈ ਜਿਵੇਂ ਨਵਜੋਤ ਸਿੱਧੂ ਹੋਰਾਂ ਨੇ ਕਿਹਾ, ਇਹ ਵਿਧਾਨ ਸਭਾ 'ਚ ਰੱਦ ਕਰ ਸਕਦੇ? ਦੇਖੋ ਗੱਲ ਇਹ ਆ, ਪਹਿਲਾਂ ਕੀ ਕੀਤਾ ਪੰਜਾਬ ਵਿਧਾਨ ਸਭਾ ਨੇ, ਕੈਪਟਨ ਅਮਰਿੰਦਰ ਹੋਰਾਂ ਨੇ ਜਿਹੜੇ 3 ਖੇਤੀ ਕਾਨੂੰਨ ਹੈ, ਕੇਂਦਰੀ ਕਾਨੂੰਨ ਜਿਹੜੇ ਆ, ਉਹਨਾਂ ਦੇ ਪੈਰਲਲ 4 ਆਪਣੇ ਖੇਤੀ ਬਿੱਲ ਲੈ ਆਏ। ਅੱਛਾ, ਉਹ ਇੱਕ ਐਕਸਰਸਾਈਜ਼ ਸੀ ਲੋਕਾਂ 'ਚ ਇਹ ਦੱਸਣ ਲਈ ਵੀ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਹੈ, ਪਰ ਉਹਦਾ ਸਿੱਟਾ ਕੀ ਨਿਕਲਿਆ? ਉਹ ਤਾਂ ਕੋਈ ਉਹਨਾਂ ਫਰਕ ਨਹੀਂ ਪਿਆ ਤੇ ਉਹ ਰਾਜਪਾਲ ਦੇ ਕੋਲ ਪਏ, ਉਹ ਰਾਸ਼ਟਰਪਤੀ ਕੋਲ ਕਦੀ ਜਾਣੇ ਨਹੀਂ। ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਨਾ ਮੂਲੋਂ ਹੀ ਮੁਕੰਮਲ ਤੌਰ ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਇੱਕ ਸੈਸ਼ਨ ਕਾਲ ਕਰਕੇ ਰੱਦ ਕਰਨੇ ਚਾਹੀਦੇ। ਕੀ ਇਹ ਰੱਦ ਹੋ ਸਕਦੇ ਆ? ਤਾਂ ਇਹਦਾ ਕੀ ਫਰਕ ਪੈ ਸਕਦਾ? ਦੇਖੋ, ਪੰਜਾਬ ਵਿਧਾਨ ਸਭਾ ਇਹ ਆਪਣਾ ਹੱਕ ਦੀ ਵਰਤੋਂ ਕਰ ਸਕਦੀ ਹੈ, ਕਿਉਂਕਿ ਉਹ ਕਹੇਗੀ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਕਾਰ ਕਹੇਗੀ ਇਹ ਸਟੇਟ ਸਬਜੈਕਟ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਰੱਦ ਕਰ ਦਿੰਦੇ, ਉਹ ਰੱਦ ਹੋ ਜਾਣਗੇ। ਪਰ ਉਹ ਸਟੇਟ ਦੇ ਵਿੱਚ ਹੀ ਰੱਦ ਹੋਣਗੇ ਨਾ, ਕਿ ਸੈਂਟਰਲ ਲੈਵਲ ਤੇ ਰੱਦ ਨਹੀਂ ਹੋਣਗੇ। ਸਟੇਟ 'ਚ ਰੱਦ ਕਰਨ ਦਾ ਮਤਲਬ ਹੈ ਉਹਨੂੰ ਇੰਪਲੀਮੈਂਟ ਤੁਸੀਂ ਕਿੱਦਾਂ ਕਰੋਗੇ? ਫਿਰ ਇਹ ਹੈ ਵੀ ਸਰਕਾਰ ਇਹ ਕਹੇਗੀ, ਇਹ ਕਹਿ ਸਕਦੀ ਸੌਖੇ ਤਰੀਕੇ ਨਾਲ, ਜਿੱਦਾਂ ਕੈਪਟਨ ਅਮਰਿੰਦਰ ਨੇ ਪਹਿਲਾਂ ਕਿਹਾ ਵੀ ਦੇਖੋ ਪੰਜਾਬ ਦੇ ਵਿੱਚ ਅਸੀਂ ਇਹ ਲਾਗੂ ਨਹੀਂ ਕਰਨੇ। ਫਿਰ ਲੀਗਲੀ ਉਹ ਪੰਜਾਬ 'ਚ ਲਾਗੂ ਨਾ ਕਰਨ ਦਾ ਜਿਹੜਾ ਆਪਣਾ ਅਧਿਕਾਰ ਉਹਨੂੰ ਹਾਸਲ ਤਾਂ ਕਰ ਸਕਦੇ ਆ, ਪਰ ਫਿਰ ਉਹ ਪ੍ਰੋਬਲਮ ਇਹ ਪੈਦਾ ਹੋ ਜਾਣੀ ਹੈ ਵੀ ਜਿਹੜੀ ਫਸਲ ਹੈ ਵੇਚਣੀ ਕਿੱਥੇ ਹੈ? ਮਤਲਬ ਕੀ ਪੰਜਾਬ ਗੌਰਮੈਂਟ ਇੰਨੀ ਤਿਆਰੀ ਨਾਲ ਕੰਮ ਕਰ ਸਕਦੀ ਹੈ ਕਿ ਸਾਰੀ ਫਸਲ ਝੋਨਾ, ਕਣਕ, ਜਿਹੜੇ ਮੁੱਖ ਫਸਲਾਂ ਸਾਡੀਆਂ ਉਹ ਪੰਜਾਬ ਗੌਰਮੈਂਟ ਖਰੀਦ ਸਕੇ? FCI ਨੇ ਤਾਂ ਫਿਰ ਹੱਥ ਖਿੱਚ ਜਾਣੇ ਆ। FCI ਕਿਉਂ ਖਰੀਦੇਗੀ? ਸੋ ਜੇ ਇਹਨਾਂ ਨੇ ਖਰੀਦਣੇ ਆ, ਖਰੀਦ ਲੈਣ, ਮਤਲਬ ਕਿੱਥੋਂ ਖਰੀਦਣਗੇ, ਇੱਥੋਂ ਫੰਡਸ ਕਿੱਥੋਂ ਆਉਣਗੇ? ਹੁਣ ਵੀ ਪੰਜਾਬ ਗੌਰਮੈਂਟ ਜਿਹੜੀ ਖਰੀਦ ਕਰਦੀ ਹੈ ਉਹਦਾ ਵੱਡਾ ਹਿੱਸਾ FCI ਦਿੰਦੀ ਹੈ, ਭਾਵੇਂ ਲੇਟ ਦਿੰਦੀ ਹੈ, ਪਰ ਉਹਨਾਂ ਕੇਂਦਰ ਸਰਕਾਰ ਨੇ ਦੇਣਾ ਹੁੰਦਾ। ਐਤਕੀ ਉਹ ਪੈਸੇ ਵੀ ਨਹੀਂ ਆਏ ਤੇ ਫਿਰ ਪੰਜਾਬ ਸਰਕਾਰ ਕਰੇਗੀ ਕੀ? ਮੰਨ ਲਓ ਜੇ ਖਰੀਦ ਵੀ ਲੈਂਦੀ ਹੈ, ਫਿਰ ਵੇਚੇਗੀ ਕਿੱਥੇ? ਪਰ ਕੇਂਦਰ ਸਰਕਾਰ, ਕੇਂਦਰ 'ਚ ਜਿਹੜਾ ਸਭ ਤੋਂ ਵੱਡਾ ਜਿਹੜਾ ਹਿੱਸਾ ਹੁੰਦਾ ਪੰਜਾਬ ਹੀ ਪਾਉਂਦਾ, ਪਰ ਜੇ ਕੇਂਦਰ ਇਹ ਰੋਕਦਾ ਤੇ ਕੇਂਦਰ ਕੋਲ ਵੀ ਤਾਂ ਘਟਦਿਆ ਜਾ ਕੇ ਉਹ ਹਿੱਸਾ ਜਿਹੜਾ ਪੰਜਾਬ ਤੋਂ ਵੱਡਾ ਹਿੱਸਾ ਜਿਹੜਾ ਫਸਲਾਂ ਦਾ ਆਉਣਾ, ਫਿਰ ਉਹ ਕੀ ਬਾਹਰ ਵੇਚੂਗੀ? ਕੀ ਕਰੂਗੀ? ਉਹ ਕੇਂਦਰ ਸਰਕਾਰ ਦੇ ਕੋਲ ਚਲੋ ਪੰਜਾਬ ਦਾ ਵੀ ਇੱਕ ਵੱਡਾ ਹਿੱਸਾ, ਯੂਪੀ ਦਾ ਵੀ ਹੈ, ਹਰਿਆਣੇ ਦਾ ਵੀ ਹੈ, ਪਰ ਕੇਂਦਰ ਸਰਕਾਰ ਜਿਹੜਾ ਨੀਤੀਆਂ ਤੇ ਚੱਲਦੀ ਹੈ ਉਹ ਇਹ ਕਰ ਸਕਦੀ ਹੈ, ਜੇ ਅਨਾਜ ਦੀ ਲੋੜ ਪਵੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ, ਪੰਜਾਬ ਨੂੰ ਤੰਗ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦਾ ਕਾਫੀਆ ਤੰਗ ਕਰਨ ਵਾਸਤੇ, ਉਹ ਇੱਕ ਕਿਸਮ ਦਾ ਪੂਰੀ ਘੇਰਾਬੰਦੀ ਪੰਜਾਬ ਦੀ ਕਰਨ ਦੀ ਤਿਆਰੀ ਕਰ ਸਕਦੀ ਹੈ। ਕਿਉਂਕਿ ਇਸ ਵੇਲੇ ਕਿਸਾਨ ਅੰਦੋਲਨ ਕਰਕੇ ਵੀ ਪੰਜਾਬ ਨਾਲ ਇੱਕ ਵੈਰ ਜਿਹੜਾ ਹੈ ਕੇਂਦਰ ਸਰਕਾਰ ਨੇ ਪਾਲਿਆ ਹੋਇਆ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਹੀ ਸਾਡੇ ਰਸਤੇ ਦੇ ਵਿੱਚ ਡਿੱਕਾ ਆ, ਪੰਜਾਬੀਆਂ ਦੀ ਅਗਵਾਈ ਦੇ ਵਿੱਚ ਕਿਸਾਨ ਅੰਦੋਲਨ ਇੱਥੇ ਪਹੁੰਚਿਆ। ਇਸ ਕਰਕੇ ਪੂਰੀ ਘੇਰਾਬੰਦੀ ਪੰਜਾਬ ਦੀ ਕੀਤੀ ਜਾਏਗੀ। ਜੇ ਅਨਾਜ ਦੀ ਕਮੀ ਪੈਦਾ ਹੁੰਦੀ ਹੈ, ਉਹਨਾਂ ਕੋਲ ਪਹਿਲਾਂ ਅਨਾਜ ਦੇ ਭੰਡਾਰ ਕਾਫੀ ਭਰੇ ਹੋਏ ਆ, ਜੇ ਫਿਰ ਵੀ ਕਮੀ ਪੈਦਾ ਹੁੰਦੀ ਹੈ 2-4 ਸਾਲ ਵਾਸਤੇ ਪੰਜਾਬ ਨੂੰ ਗੁਰਜਾ ਪਰਨੇ ਕਰਨ ਦੀ ਕੋਸ਼ਿਸ਼ ਕਰਕੇ ਉਹ ਬਾਹਰੋਂ ਅਨਾਜ ਖਰੀਦ ਸਕਦੇ ਆ। ਉਹਨਾਂ ਕੋਲ ਬੜੇ ਤਰੀਕੇ ਆ, ਪਰ ਇਹ ਪੋਸੀਬਿਲਿਟੀਜ਼ ਹੋਣੀਆਂ ਨਹੀਂ। ਉਹਦਾ ਕਾਰਨ ਹੈ ਵੀ ਕਿਸਾਨ ਅੰਦੋਲਨ ਨੇ ਆਪਣੀ ਇੱਕ ਬਹੁਤ ਖਾਸ ਇਸ ਵੇਲੇ ਜਗ੍ਹਾ ਬਣਾ ਲਈ ਹੈ ਤੇ ਸਰਕਾਰ ਜਿਹੜੀ ਅੰਦਰੋਂ ਘਬਰਾਈ ਹੋਈ ਹੈ, ਅੰਦਰੋਂ ਹਿੱਲੀ ਹੋਈ ਹੈ। ਪਰ ਪੰਜਾਬ ਗੌਰਮੈਂਟ ਜਿਹੜੀ ਹੈ, ਜੇ 3 ਖੇਤੀ ਕਾਨੂੰਨ ਜਿਹੜੇ ਆ, ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਨੂੰ ਮੁਕੰਮਲ ਰੱਦ ਕਰਦੇ ਆ ਪੰਜਾਬ ਵਿਧਾਨ ਸਭਾ ਦੇ ਵਿੱਚ, ਪੰਜਾਬ ਸਰਕਾਰ ਜਿਹਦਾ ਪਾਣੀ ਦੇ ਸਮਝੌਤੇ ਰੱਦ ਕੀਤੇ ਸੀ, ਉਹ ਇਸੇ ਤਰ੍ਹਾਂ ਦੀ ਗੱਲ ਜਿਹੜੀ ਹੋਣ ਵਾਲੀ ਹੈ। ਤੇ ਇਹ ਪੋਸੀਬਿਲਿਟੀ ਹੈ ਜਾਂ ਨਹੀਂ? ਕੀ ਸਰਕਾਰ ਇਸ ਪਾਸੇ ਵੱਲ ਵਧੇਗੀ? ਕਿਉਂਕਿ ਸਮਾਂ ਹੁਣ ਬਹੁਤ ਘੱਟ ਰਹਿ ਗਿਆ। ਇੱਕ ਪਾਸੇ 18 ਨਿਕਾਤੀ ਪ੍ਰੋਗਰਾਮ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਉਹਦੇ 'ਚ ਕੁਝ ਚੀਜ਼ਾਂ ਲਾਗੂ ਕਰ ਰਹੇ ਆ, ਤੇ ਇੱਕ ਪਾਸੇ ਕੈਪਟਨ ਅਮਰਿੰਦਰ ਦੀ ਲੜਾਈ, ਅੰਦਰੂਨੀ ਲੜਾਈ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਹੈ।
ਕੌਣ ਵੱਧ ਟਿਕਟਾਂ ਜਿਹੜੀਆਂ ਆਪਣੇ ਧੜੇ ਨੂੰ ਦਵਾ ਜਾਂਦਾ, ਇਹ ਲੜਾਈ ਸਾਡੇ ਸ਼ੁਰੂ ਹੋਣੀ ਹੈ। ਸੋ ਬੜੇ ਸੰਕਟ ਦੀ ਸਥਿਤੀ ਹੈ, ਸੌਖਾ ਰਸਤਾ ਨਹੀਂ ਹੈ ਨਾ ਨਵਜੋਤ ਸਿੰਘ ਸਿੱਧੂ ਦਾ ਤੇ ਨਾ ਹੀ ਕੈਪਟਨ ਅਮਰਿੰਦਰ ਦਾ। ਜੀ ਸਿਆਸੀ ਧਿਰਾਂ ਨੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ, ਪੂਰੇ ਮੁਲਕ ਨੂੰ ਲੋਕਾਂ ਨੇ ਲੁੱਟ ਕੇ ਖਾਧਾ ਤੇ ਕਿਸਾਨੀ ਅੰਦੋਲਨ ਨੇ ਇੱਕ ਨਵਾਂ ਰਾਹ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਾਂਝ ਸਾਹਿਬ। ਆਪਾਂ ਅਗਲੇ ਹਫਤੇ ਫੇਰ ਕੁਝ ਅਜਿਹੀ ਭਖਦੇ ਮਸਲਿਆਂ ਨਾਲ ਲੋਕਾਂ ਦੇ ਰੂਬਰੂ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ।